औज़ुबिल्लाहि मिनश्शैतानिर्रजीम बिस्मिल्लाहिर्रहमानिर्रहीम। ਅੱਜ ਦੀ ਬੈਠਕ 'ਚ ਮੈਂ ਹਾਜ਼ਰ ਹੋਇਆ ਉਮਰ ਤੇ ਅੱਜ ਜਿਹੜਾ ਨਾ ਗੱਪਸ਼ਪ ਹੋਣ ਜਾ ਰਹੀ ਆ ਉਹ ਬਹੁਤ ਹੀ ਯਾਨੀ ਕਿ ਖਾਸ ਮਹਿਮਾਨ ਨੇ ਸਾਡੇ ਤੇ ਮੇਰਾ ਬਚਪਨ ਗੁਜ਼ਰਿਆ ਉਹਨਾਂ ਦੇ ਨਾਲ ਖੇਲਦੇ ਆ ਤੇ ਬਹੁਤ ਹੀ ਅੱਛਾ ਲੱਗਦਾ ਜਦੋਂ ਪਾਕਿਸਤਾਨ ਜਾਈਦਾ ਉਹਨਾਂ ਨਾਲ ਗੱਪਸ਼ਪ ਲੱਗਦੀ ਆ ਤੇ ਉਹਨਾਂ ਦਾ ਨਾਮ ਆਸ਼ਿਕ ਹੁਸੈਨ ਤੇ ਉਹ ਜਿੱਦਾਂ ਉਹਨਾਂ ਦਾ ਨਾਮ ਆਸ਼ਿਕ ਹੁਸੈਨ ਆ ਉਦਾਂ ਆਪ ਵੀ ਦਿਲ ਦੇ ਵੀ ਹੋ ਯਾਨੀ ਕਿ ਉਹ ਆਸ਼ਿਕ ਮਿਜ਼ਾਜ ਹੀ ਬੰਦੇ ਆ ਬਹੁਤ ਹੀ ਅੱਛੇ ਆ ਉਹਨਾਂ ਨਾਲ ਗੱਪਸ਼ਪ ਕਰਦੇ ਆ। अस्सलाम वालेकुम। ਵਾਲੇਕੁਮ ਸਲਾਮ ਪੁੱਤਰ। ਹੋਰ ਸਿਹਤ ਕਿੱਦਾਂ ਤੁਹਾਡੀ? ਸਿਹਤ ਤੁਹਾਡੇ ਸਾਹਮਣੇ ਜੀ। ਕੀ ਕਰ ਰਹੇ ਆ ਅੱਜ ਕੱਲ? ਜ਼ਿਮੀਂਦਾਰਾਂ ਹੀ ਕਰ ਰਹੇ ਜੀ ਅੱਜ ਕੱਲ। ਮੱਝਾਂ ਰੱਖੀਆਂ ਜਾਂ ਫਸਲ ਲਗਾਉਂਦੇ ਆ? ਮੱਝਾਂ ਵੀ ਹੈਗੀਆਂ, ਫਸਲ ਦਾ ਵੀ ਕਾਰੋਬਾਰ ਹੈਗਾ, ਮਕਈ ਵੀ ਕੋਈ ਲਈ ਤੇ ਕਿੱਦਾਂ ਜਾ ਰਿਹਾ? ਮਾਸ਼ਾਅੱਲਾ ਕਿੱਦਾਂ ਕੰਮ ਜਾ ਰਿਹਾ? ਠੀਕ ਜਾ ਰਿਹਾ? ਸ਼ੁਕਰ ਅਲਹਮਦੁਲਿਲਾ ਜੀ, ਠੀਕ ਜਾ ਰਿਹਾ, ਗੁਜ਼ਾਰਾ ਹੋਈ ਜਾ ਰਿਹਾ ਜੀ, ਚੰਗਾ ਮਾੜਾ ਜਿਹਾ ਜਾਏਗਾ। ਸ਼ੁਕਰ ਉਸ ਮਾਲਕ ਦਾ ਜਿਹੜਾ ਜਿਸ ਹਾਲ 'ਚ ਵੀ ਰੱਖੇ। ਹਾਂ ਬਿਲਕੁਲ ਸ਼ੁਕਰ ਹੀ ਕਰਨਾ ਚਾਹੀਦਾ, ਆਪਾਂ ਹੋਰ ਕਰ ਕੀ ਸਕਦੇ। ਹਾਂਜੀ ਹਾਂਜੀ। ਤੇ ਉਹ ਤੇ ਜਿਹੜੇ ਅਰਬਾਂ ਖਰਬਾਂ ਵਧੀਆ ਉਹ ਵੀ ਸ਼ੁਕਰ ਅਦਾ ਕਰਨੇ ਵੀ ਤਗੜਾ ਬੰਦਾ ਜਿਹੜਾ ਗੋਸ਼ਤ ਨਾ ਖਾ ਲੈਂਦਾ, ਸਾਡੇ ਲੰਗਾ ਗਰੀਬ ਆਲੂਆਂ ਨਾ ਖਾ ਲੈਂਦਾ, ਫਰਕ ਇੰਨਾ ਹੀ ਹੈ। ਤੇ ਕਣਕ ਦੀ ਰੋਟੀ ਉਹ ਖਾਂਦਾ, ਕਣਕ ਦੀ ਅਸੀਂ ਖਾਂਦੇ ਆ। ਲੈ ਫਰਕ ਗੱਲ ਇੰਨਾ ਹੀ ਹੈ, ਤਗੜਾ ਜਿਹੜਾ ਗੋਸ਼ਤ ਨਾ ਖਾ ਲੈਂਦਾ, ਮਾੜਾ ਜਿਹੜਾ ਆਲੂਆਂ ਨਾ ਖਾ ਲੈਂਦਾ। ਦਿਲ ਨੂੰ ਸਮਝਾਉਣ ਵਾਲੀ ਗੱਲ ਹੀ ਹੈ ਨਾ, ਅਮੀਰੀ ਗਰੀਬੀ ਜਿਹੜੀ ਹੈਗੀ ਉਹ ਇੱਕ ਛੋਟੀ ਜਿਹੀ ਚੀਜ਼ ਆ, ਸਿਰਫ ਸਮਝਣ ਦੀ ਗੱਲ ਆ। ਜੀ ਜੀ ਬਿਲਕੁਲ। ਤੇ ਸਗੋਂ ਜਿਹੜਾ ਮਾੜਾ ਬੰਦਾ ਮੇਰੇ ਦੇਖਣ 'ਚ ਉਹ ਜ਼ਿਆਦਾ ਤੰਦਰੁਸਤ ਆ, ਉਹਦੀ ਸਿਹਤ, ਉਹ ਜਿਹੜਾ ਕੋਈ ਅਮੀਰ ਬੰਦਾ ਵਾ ਉਹਦਾ ਖਾਤਾ ਕੋਈ ਨਹੀਂ, ਉਹਨੂੰ 100 ਬਿਮਾਰੀਆਂ ਲੱਗਦੀਆਂ। ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਤੰਦਰੁਸਤੀ ਹੈ ਨਾ, ਤੁਹਾਡੀ ਸਿਹਤ ਹੈਗੀ ਆ, ਸਭ ਕੁਝ ਠੀਕ ਆ। ਹਾਂਜੀ ਮਾਲਕ ਦਾ ਬੜਾ ਕਰੋੜ ਵਾਰੀ ਲੱਖ ਸ਼ੁਕਰ ਹੈ ਮਾਲਕ ਦਾ। ਇਹ ਸਭ ਤੋਂ ਪਹਿਲਾਂ ਜੀ ਅਸੀਂ ਮੁਸਲਮਾਨ ਆ, ਨਮਾਜ਼ ਪੜ੍ਹ ਕੇ ਦੁਆ ਇਹ ਕਰਨੀ ਚਾਹੀਦੀ ਵੀ ਯਾ ਬਾਰੀ ਤਾਲਾ ਸੋਹਣੇ ਹਬੀਬ ਦਾ ਸਦਕਾ ਸਾਨੂੰ ਰਿਜ਼ਕ ਹਲਾਲ ਦੇਵੀਂ, ਹਰਾਮ ਨਾ ਦੇਵੀਂ। ਜਿਹੜਾ ਹਲਾਲ ਖਾਣ ਵਾਲਾ ਤੇ ਹਲਾਲ ਦੀ ਰੋਜੀ ਬੱਚਿਆਂ ਨੂੰ ਦੇਣ ਵਾਲਾ, ਉਹਦਾ ਇਬਾਦਤ ਹੀ ਇਬਾਦਤ। ਜ਼ਰੂਰੀ ਹੈ ਕਿ ਉਹ ਰੋਜੇ ਰੱਖੇ ਤੇ ਕੰਮ ਥੱਲੇ ਛੁਰਾ ਬਾਈ ਆਵੇ, ਉਹ ਪੁੱਤਰ ਕੋਈ ਕਾਮਯਾਬੀ ਨਹੀਂ ਉਹ ਬੰਦੇ ਦੀ ਵੀ ਹੁਣ ਮੇਰਾ ਸਾਰੀ ਦਿਹਾੜੀ ਢਿੱਡ ਮੂੰਹ ਬੰਨਣਾ ਤੇ ਕੰਮ ਕਰਨੇ ਉਹਨੇ ਸ਼ੈਤਾਨਾਂ ਵਾਲੇ, ਤੇ ਮੇਰਾ ਮਤਲਬ ਕਾਹਦਾ ਰੋਜਾ ਤੇ ਕਾਹਦੀ ਗੱਲ ਹੋ। ਉਸ ਬੰਦੇ ਦਾ ਰੋਜਾ ਅਗਰ ਨਹੀਂ ਵੀ ਉਹਨੇ ਨਾ ਰੱਖਿਆ ਤਾਂ ਕੰਮ ਉਹ ਸਹੀ ਕਰੇ, ਦਿਆਨਤਦਾਰੀ ਤੇ ਕਰੇ, ਤੇ ਉਹਦੀ ਇਨਸ਼ਾਅੱਲਾ ਤਾਲਾ ਉਹ ਇਬਾਦਤ ਦੀ ਬਾਤ ਜ਼ਰੂਰ। ਜਿਹੜੇ ਫਰਜ਼ ਚੀਜ਼ਾਂ ਉਹ ਤਾਂ ਲਾਜ਼ਮੀ ਆ। ਹਾਂਜੀ ਹਾਂਜੀ। ਤੇ ਬਾਕੀ ਜਿਹੜਾ ਤੁਹਾਡਾ ਦਿਲ ਜਿਹੜਾ ਉਹ ਸਾਫ਼ ਹੋਣਾ ਚਾਹੀਦਾ ਵਾ। ਜਿਹੜੇ ਗੱਲ ਕਲਬ ਦੀ ਮੀਆਂ ਸਾਹਿਬ, ਜਿੰਦਾ ਦਿਲ ਸਾਫ਼ ਉਹਦੀ ਅਰਸ਼ ਸਾਫ਼, ਜਿਹਦੇ ਦਿਲ 'ਚ ਕੋੜ ਉਹਦੇ ਅਰਸ਼ 'ਚ ਕੋੜ। ਤੇ ਕੀ ਬੜਾ ਆਪਣਾ ਜਿਹੜਾ ਬੜੇ ਤੁਸੀਂ ਮਜ਼ਾਹੀਆ ਹੁੰਦੇ ਸੀ, ਅੱਜ ਕੱਲ ਬੜੇ ਸੀਰੀਅਸ ਹੋਏ ਹੋ, ਕੀ ਗੱਲ ਆ? ਚਿਹਰੇ ਤੇ ਰਾਤ ਨਹੀਂ ਪੂਰੀ ਹੋਈ, ਕੀ ਹੋਇਆ? ਅੱਲਾ ਖੈਰ ਕਰੇਗਾ ਜੀ। ਔਰ ਆਪਣੇ ਜੋ ਇਨਸ਼ਾਅੱਲਾ ਤਾਲਾ ਉਹ ਮਜ਼ਾਕੀਆ ਗੱਲਾਂ ਵੀ ਤੇਰੇ ਨਾਲ ਚੁਗਲੀ ਲਾਲੂ ਲਈ ਦੀਆਂ, ਉਹ ਕੋਈ ਰੌਲਾ ਨਹੀਂਗਾ। ਅੱਲਾ ਕਰਮ। शेर सुना दो कोई। सुन लो, चांदनी चांद से होती है, सितारों से नहीं, मोहब्बत एक से होती है, हजारों से नहीं। अतर किसी गुलाब का फूल, जन्नत में जाएगा खुदा का रसूल। दोनों सुना दो, कोई माहिया सुना दो। माहिया भी सुना दो। माहिया तो तेरी शौक कदों दा पै गया। मजा मारे सुना दो। मजा बारे सुन लो जी, जे मर्जी सुन लो। सुनाओ। संग जी आ गई यार उम्र। और कोई नवी ताजी? बस शुक्र अल्लाह दा, सब ठीक ठाक। तुसी सुनाओ। ਉਹ ਮੈਂ ਜਵਾਨ ਘੱਲਿਆ ਸੀ ਤੁਹਾਡਾ ਇੰਟਰਵਿਊ ਕਰਨ, ਉਹ ਤੁਹਾਡਾ ਗੱਪਸ਼ਪ ਲਾਉਣ ਉਹ ਲਾਉਂਦਾ ਰਿਹਾ, ਚੌਰੀ ਨਹੀਂ ਮਰਸ਼ਦ ਜਿਹੜਾ ਵਾ ਬਿਜ਼ੀ ਆ ਅੱਜ ਕੱਲ। ਆਹੋ ਤੋ ਇਹੀ ਚੀਜ਼ ਹੈ ਨਾ, ਕਿ ਬਚਪਨ ਤੁਹਾਡੇ ਨਾਲ ਗੁਜ਼ਰਿਆ, ਹੱਸਦਿਆਂ ਖੇਲਦੇ ਆ ਤੇ ਜਦੋਂ ਵੀ ਆਈਦਾ ਤਾਂ ਬਹੁਤ ਅੱਛਾ ਲੱਗਦਾ, ਕਿਉਂਕਿ ਇਹੀ ਚੀਜ਼ ਹੈ ਨਾ ਕਿ ਅੱਛੇ ਅਖਲਾਕ ਨਾਲ ਜਿਹੜਾ ਮਿਲਣਾ ਬੰਦਾ, ਉਹਦੇ ਕੋਲ ਬੰਦਾ ਬਾਰ-ਬਾਰ ਜਾਂਦਾ, ਉਹਦੇ ਨਾਲ ਫਿਰ ਗੱਪਸ਼ਪ ਕਰਦਾ, ਤੇ ਇਹ ਬਹੁਤ ਵੱਡੀ ਸਹੀ ਗੱਲ, ਬਹੁਤ ਵੱਡੀ ਚੀਜ਼ ਹੈ। ਵੀ ਤੁਸੀਂ ਜਿਹੜਾ ਵਾ ਇਹਦੀ ਕੀ ਵਜ੍ਹਾ ਗੁੱਸਾ ਆਉਂਦਾ ਹੀ ਨਹੀਂ? ਗੁੱਸਾ ਪੁੱਤਰ ਕੀ ਆ, ਹੁਣ ਤੁਹਾਡਾ ਬਚਪਨ ਮੇਰੇ ਹੱਥਾਂ 'ਚ ਜੰਮਿਆ। ਮਿਸਾਲ ਹਰ ਸ਼ਾਇਦ ਤੁਹਾਡੀ ਮੈਂ ਨਿੱਕੇ ਹੁੰਦਿਆਂ ਨਹੀਂ, ਤੁਸੀਂ ਜਦੋਂ ਮੈਨੂੰ ਉਵੇਂ ਦੇਖਦੇ ਜੇ ਅਜੇ ਵੀ, ਤੇ ਤੁਹਾਨੂੰ ਖਿਡਾਇਆ ਵੀ, ਇਹ ਹਰ ਗੱਲ ਕੀਤੀ, ਤੇ ਪੁੱਤਰ ਤੇਰੇ ਨਾਲ ਪਿਆਰ ਹੀ ਹੈ। ਤੇ ਵੇਖ ਕਿੱਥੋਂ ਤੂੰ ਹੁਣ ਮੈਨੂੰ ਯਾਦ ਕੀਤਾ ਗਰੀਬ ਬੰਦੇ ਨੂੰ, ਇਹ ਵੀ ਇੱਕ ਅੱਲਾ ਦੀ ਰਹਿਮਤ ਹੀ ਹੋਈ ਹੈ ਤੇ ਤੇਰੇ ਢਿੱਡ 'ਚ ਵਸੀ। ਹੋਰ ਪੁੱਤਰ ਨਾ ਕੋਈ ਸ਼ਾਇਦ ਦੇਣੀ ਨਾ ਲੈਣੀ, ਆਖੇ ਲੈਣਾ ਦੇਣਾ ਕਿਸਮਤ ਕਾ, ਮੂੰਹ ਤੇ ਮਿੱਠੜਾ ਬੋਲ। ਤੇ ਪੁੱਤਰ ਸਾਥੀ ਤੇ ਤੇਰੇ ਤੇ ਇੰਨੀ ਗੱਲ ਦੀ ਰਾਜੀ ਆ। ਨਹੀਂ ਆਪਾਂ ਜਦੋਂ ਵੀ ਆਈਦਾ ਮਿਲੀਦਾ ਤੁਹਾਡਾ, ਉਮਰ ਤੇਰਾ ਬਾਤ ਹੈ। ਮੈਨੂੰ ਉਹ ਨਹੀਂ, ਉਹ ਜਲੰਧਰ ਗਿਆ, ਕੀ ਉਹਦਾ ਨਾਮ, ਔਸ਼ਾਨ ਜ਼ਿਸ਼ਾਨ। ਹਾਂ ਉਹ ਉਹਦੇ ਨਾਲ ਕਲਾਸ ਰਹਿੰਦਾ ਨਾ, ਉਹ ਵੀ ਮੈਨੂੰ ਦੱਸਦਾ ਯਾਰ ਤੇਰੇ ਯਾਰ ਨੇ ਸਲਾਮ ਕਰ ਲਿਆ। ਮੈਂ ਕਿਹਾ ਬਿਸਮਿਲ੍ਲਾ ਔਰ ਲਿਆ, ਮੈਂ ਕਿਹਾ ਪੰਡ ਬੰਨ ਦੇ ਮੈਨੂੰ। ਉਹ ਬੜਾ ਹੱਸਦਾ ਹੁੰਦਾ ਮੇਰੀਆਂ ਗੱਲਾਂ ਤੋਂ ਵੀ। ਨਹੀਂ ਇਹੀ ਚੀਜ਼ਾਂ ਆਪਣੀਆਂ ਜਿਹੜੀਆਂ ਬੰਦਾ ਜਿਹਨਾਂ ਨਾਲ ਬਚਪਨ ਗੁਜ਼ਰਿਆ ਜਾਂ ਜਿਹਨਾਂ ਨਾਲ ਗੱਪਸ਼ਪ ਬੰਦੇ ਦੀ ਲਾਉਣੀ ਚਾਹੀਦੀ, ਬੰਦੇ ਨੂੰ ਰਾਬਤੇ 'ਚ ਰਹਿਣਾ ਚਾਹੀਦਾ। ਬਿਲਕੁਲ, ਕੋਈ ਸ਼ੱਕ
ਤੇ ਜਵਾਨੀ ਵਾਲੇ ਤੁਸੀਂ ਕਬੱਡੀ ਬੜੀ ਖੇਲਦੇ ਸੀ, ਇਹਦੀ ਦੱਸੋ ਵੀ ਇਹ ਆਪਣਾ ਉਹ ਕੀ ਸੋਚ ਕੇ ਖੇਲਦੇ ਸੀ, ਹੁਣ ਛੱਡਤੀ ਆ ਜਾਂ ਖੇਲਦੇ ਆ? ਇਹ ਅਜੇ ਵੀ ਅੱਲਾ ਦੀ ਰਹਿਮਤ ਹੈ, ਜੇ ਅਜੇ ਕੋਈ ਔਖਾ ਸੌਖਾ ਹੋ ਜੇ ਬੜਾ ਦਿੱਤੀ ਦਾ, ਇਹਦੇ ਚ ਕਿਹੜੀ ਗੱਲ ਏ। ਅੱਛਾ ਜੀ, ਹੱਲਾ ਉਹਨੇ ਆਖਿਆ ਗੋਸ਼ਤ ਸੜ ਜੇ ਦਾਲੋਂ ਭੜਾ ਨਹੀਂ ਪੈਂਦਾ। ਹੋ ਜਾਈ 50 ਸਾਲ ਹੋ ਗਈ, ਇਹ ਤੇ ਅੱਲਾ ਦੀ ਮਿਹਰਬਾਨੀ ਨੇ ਜਿਹੜੇ ਅੱਜ ਵਾਲੇ ਜਵਾਨ ਹੈ ਨਾ, ਤੇ ਇਨਸ਼ਾਅੱਲਾ ਦਾएं ਹੱਥ ਦਾ ਕੰਮ ਹੈ ਆਪਣਾ। ਹਾਂ ਨਹੀਂ ਆਪਾਂ ਵੀ ਜ਼ੋਰ ਕਰਦੇ ਰਹੇ ਆ। 5 ਮਣ ਦੀ ਮੱਝ ਨੂੰ ਜਿਹੜਾ ਬੰਦਾ ਲੂਣ ਦੇ ਲੈਂਦਾ, ਬਾਜੀ ਨਹੀਂ ਹਿੱਲਣ ਦਿੰਦਾ, ਤੇ ਉਹ ਬੰਦਾ ਉਹਦੇ ਅੱਗੇ ਕੀ ਸ਼ੈ ਹੈ। ਮੈਂ ਉਹੀ ਨਾ, ਮੈਂ ਕਿਹਾ ਮੈਂ ਵੀ ਤੁਹਾਡੇ ਕੋਲ ਸਿੱਖਦਾ ਰਿਹਾ ਵਾ ਗੁਰ ਜਿਹੜੇ ਆ ਬਾਂਹ ਫੜਨ ਦੇ, ਤੇ ਦੂਸਰੇ ਜਿਹੜੇ ਆ ਆ ਪੀਣੀ ਜਿਹੜੀ ਹੁੰਦੀ ਸੀ। ਹਾਂਜੀ ਮੇਰੀ ਤੇ ਫਿਰ ਮਾਸ਼ਾਅੱਲਾ ਤੂੰ ਵੀ ਫੜ ਲੈ, ਨਾਲੇ ਹੁਣ ਜਵਾਨ ਹੈ ਤੂੰ, ਹੁਣ ਅਸੀਂ ਤਾਂ ਹੁਣ ਬੁੱਢੇ ਹੋ ਗਏ ਆ, ਤੇਰੇ ਹੀ ਹੁਣ ਟਾਈਮ ਹੈ ਹੁਣ ਵੀ ਆ। ਹੋਰ ਕੋਈ ਗੱਲਬਾਤ? ਬਹੁਤ ਸ਼ੁਕਰ ਅੱਲਾ ਦਾ ਜੀ, ਮਾਲਕ ਦਾ ਕਰਮ ਹੈ। ਇਹ ਮੈਂ ਕਰਦਾ ਵਾ ਸੂਫੀਜ਼ਮ ਤੇ ਗੱਪਸ਼ਪ ਜਿਹੜੀ ਲਗਾਉਂਦਾ ਵਾ, ਜਿਹੜੇ ਲੋਕ ਨਾ ਚਾਚਾ ਜੀ ਮੁਖਤਾਰ ਅਹਿਮਦ ਮੁਖਤਾਰ, ਜਿਹੜੇ ਸੂਫੀ ਸ਼ਾਇਰ 48 ਯਾਰ ਦੇ, ਉਹਨਾਂ ਨਾਲ ਗੱਪਸ਼ਪ ਲੱਗਦੀ ਆ। ਤੇ ਮੇਰੇ ਹੋਰ ਜਿੰਨੇ ਵੀ ਯਾਰ ਦੋਸਤ ਆ ਜਿਹੜੇ ਡਿਫਰੈਂਟ ਕੰਟਰੀਆਂ ਚ ਗਏ ਆ, ਉਹਨਾਂ ਨਾਲ ਯਾਨੀ ਕਿ ਆਰਫਾਨਾ ਕਲਾਮ ਸੂਫੀਜ਼ਮ ਤੇ ਯਾਨੀ ਕਿ ਉਹ ਗੱਪਸ਼ਪ ਲੱਗਦੀ ਆ। ਅੱਛਾ, ਤੇ ਉਹਦੇ ਵਿੱਚ ਤੁਹਾਡੇ ਨਾਲ ਇਹ ਆ ਵੀ ਆਪਣਾ ਜਿਹੜਾ ਅੱਛਾ ਲੱਗਦਾ ਗੱਲ ਕਰਕੇ। ਹੁਣ ਭਾਵੇਂ ਤੁਸੀਂ ਨਰਵਸ ਹੋਏ ਹੋ, ਖੁੱਲ ਕੇ ਗੱਲ ਨਹੀਂ ਕਰ ਰਿਹਾ ਨਾ, ਉਸ ਹਿਸਾਬ ਨਾਲ ਤੁਹਾਨੂੰ ਵਿੱਚ ਗੱਲ ਚੰਗੀ ਕਰਨੀ ਚਾਹੀਦੀ। ਕੋਈ ਬੰਦਾ ਯਾਦ ਕਰੇ ਵੀ ਕਿਸੇ ਬੰਦੇ ਨਾਲ ਗੱਲ ਹੋਈ ਹੈ। ਹਾਂਜੀ, ਆ ਜਦੋਂ ਬੰਦਾ ਭਰਤੀ ਫੌਜ ਚ ਹੁੰਦਾ ਨਾ, ਤੇ ਪਹਿਲਾਂ ਜਾਂਦੇ ਹੀ ਅਫਸਰ ਪੁੱਛਦਾ ਵੀ ਟੈਨਸ਼ਨ ਹੋ ਜਾ, ਟੈਨਸ਼ਨ ਤੇ ਇਹ ਜਦੋਂ ਵੀ ਕੋਈ ਕਾਰੋਬਾਰ ਕਰੀਏ ਨਾ, ਉਹਦੀ ਇਫਤਦਾ ਚੰਗੀ ਹੋਣੀ ਚਾਹੀਦੀ ਬੰਦੇ ਦੀ। ਪਿੱਛੋਂ ਆ ਕੇ ਯਾਰ ਵੀ ਬੰਦਾ ਜਿਹੜਾ ਗੱਲਾਂ ਚੰਗੀਆਂ ਕਰਦਾ ਸੀ ਹੈ, ਤੇ ਉਧਰ ਆ ਸਾਡੇ ਮੁਆਸ਼ਰੇ ਦੇ ਵਿੱਚ ਹੁਣ ਮਾਲ ਘਟਦਾ ਜਾਂਦਾ, ਬੰਦੇ ਜਿਹੜੇ ਇਹਨਾਂ ਪੱਠੇ ਪਾਉਣ ਤੋਂ ਬੜੇ ਕਤਰਾਉਂਦੇ ਪਏ ਨੇ। ਅਗਰ ਇਹ ਬੱਚੇ ਦੁੱਧ ਪੀਣਗੇ, ਜਵਾਨ ਚੰਗੇ ਬਣਨਗੇ, ਫੌਜ 'ਚ ਜਾਣਗੇ, ਜੰਗ ਚੰਗੀ ਲੜਨਗੇ, ਤੇ ਜੇ ਹੁਣ ਇਹ ਫੀਡਰਾਂ ਦਾ ਦੁੱਧ ਪੀ ਕੇ, ਤੇ ਮੇਰਾ ਮਤਲਬ ਵੀ ਹੁਣ G3 ਰਾਈਫਲ ਲੈ ਕੇ ਇਹਨਾਂ ਕੋਲ ਨਾ ਉਠਿਆ ਜਾਏ, ਪਾਕਿਸਤਾਨ ਦੀ ਤਾਂ ਫੌਜ ਦਾ ਹੀ ਨਾਮ ਬਦਨਾਮ ਹੋ ਗਿਆ ਨਾ। ਇਹ ਅਗਰ ਦਿਹਾਤੀ ਲੋਕ ਮਾਲ ਸਾਂਭ ਕੇ ਬੱਚੇ ਚੰਗੇ ਜਵਾਨ ਕਰਕੇ ਆਰਮੀ 'ਚ ਦੇਣ, ਤੇ ਕਿਸੇ ਦੀ ਜ਼ਰੂਰਤ ਹੀ ਨਹੀਂ ਇਸ ਮੁਲਕ ਹਾਲ ਕੋ ਅੱਖ ਪੱਟ ਕੇ ਹੀ ਵੇਖ ਜਾਵੇ। ਦੁੱਧ 'ਚ ਬੜੀ ਬਰਕਤ, ਜਿਹੜਾ ਵਾ ਨੂਰ ਖੁਦਾ ਦਾ ਦੁੱਧ, ਨੂਰ ਖੁਦਾ ਦਾ ਬੜੀ ਤਾਕਤ ਆ। ਮੈਂ ਤਾਂ ਆਪ ਬਹੁਤ ਸ਼ੌਕੀਨ ਹੁੰਦਾ ਸੀਗਾ, ਇੱਥੇ ਵੀ ਪੀਂਦਾ ਵਾ, ਤੇ ਪਰ ਪਾਕਿਸਤਾਨ 'ਚ ਵੀ ਉਹਦੇ ਵਰਗੀ ਰੀਸ ਕੋਈ ਨਹੀਂ। ਅੱਜ ਕੱਲ ਦੇ ਜਿਹੜੇ ਜਵਾਨ, ਅੱਜ ਕੱਲ ਜਿਹੜਾ ਵਾ ਸੋਸ਼ਲ ਮੀਡੀਆ ਤੇ ਜਾਂ ਜਿਹੜਾ ਦੂਸਰਾ ਜਿਹੜੀ ਕੋਈ ਗੇਮ ਹੈ ਨਹੀਂ ਨਾ, ਫਿਜ਼ੀਕਲੀ ਗੇਮ ਹੈ ਨਹੀਂ, ਹਾਂਜੀ, ਵੀ ਜਿੱਦਾਂ ਅੱਗੇ ਕੋਈ ਮਾੜਾ ਮੋਟਾ ਜ਼ੋਰ ਕਰਨਾ ਜਾਂ ਅੱਗੇ ਪਿੱਛੇ ਜਿਹੜਾ ਜਾਣਾ, ਉਹ ਅੱਜ ਕੱਲ ਉਹ ਚੀਜ਼ ਖਤਮ ਹੋ ਗਈ ਹੈ। ਉਹ ਫਿਰ ਉਹ ਜਵਾਨੀਆਂ ਵੀ ਉਦਾਂ ਦੀਆਂ ਰਹਿ ਗਈਆਂ। ਕੱਲ ਮਾਂ ਦੇ ਦੁੱਧ ਦੀ ਪੁੱਤਰ ਤਾਕਤ ਰਹਿੰਦੀ 40 ਸਾਲ ਤੱਕ। ਬਿਲਕੁਲ ਬਿਲਕੁਲ। 40 ਸਾਲ ਤੋਂ ਬਾਅਦ ਬੀਵੀ ਅੱਛੀ ਹੋਵੇ, ਉਹ ਸਾਈਂ ਦੀ ਖਿਦਮਤਦਾਰ ਹੋਵੇ, ਉਹਨੂੰ ਟਾਈਮ ਨਾਲ ਖਾਣਾ, ਟਾਈਮ ਨਾਲ ਦੁੱਧ, ਟਾਈਮ ਨਾਲ ਹਰ ਸ਼ੈ, ਨਹਾਉਣ ਧੋਣ, ਲੀੜਾ ਇਸਤਰੀ ਚੰਗਾ, ਸਿਰ 'ਚ ਤੇਲ ਤੂਲ ਜਿਹੜੀ ਬੇਗਮ ਝੱਸੇ ਵੀ ਮੇਰਾ ਸਾਈਂ ਥੱਕਿਆ ਆਇਆ, ਉਹਦੀ ਪਰਵਰਿਸ਼ ਪੂਰੀ ਕਰੇ, ਉਹ ਸਾਈਂ ਨਹੀਂ ਡੋਲਦਾ। ਤੇ ਜੇ ਉਹ ਬੁੜੀ ਲੱਭ ਜਾਵੇ ਉਹਨੂੰ ਆਪਣੇ ਘਰ ਦੀ, ਤਾਂ ਸਮਝੋ ਬੰਦੇ ਦੀ ਜਿੱਥੇ 60 ਸਾਲ ਉਮਰ ਹੈ, ਤੇ ਉਹਦੀ ਰਹਿ ਗਈ 20-40 ਉੱਡ ਗਈ। ਨਹੀਂ, ਇਹ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ, ਬੜੀ ਵੱਡੀ ਗੱਲ ਕਰਤੀ ਤੁਸੀਂ, ਕੋਈ ਨਿੱਕੀ ਜਿਹੀ ਗੱਲ ਨਹੀਂ ਗੀ। ਜਿਹੜੀ ਆਪਣਾ ਬੀਵੀ ਜਿਹੜੀ ਆ, ਉਹ ਜੇ ਬੰਦੇ ਦਾ ਖਿਆਲ ਕਰੇ, ਬੰਦੇ ਨੂੰ ਵੀ ਚਾਹੀਦਾ ਉਹਦਾ ਖਿਆਲ ਕਰਨਾ, ਬੰਦੇ ਨੂੰ ਵੀ ਚਾਹੀਦਾ ਉਹਦਾ ਖਿਆਲ ਕਰਨਾ। ਇਹ ਇਬਾਦਤ, ਇਹ ਇਬਾਦਤ ਦੇ ਵਿੱਚ ਆਉਂਦੀ ਹੈ ਚੀਜ਼, ਬੰਦੇ ਦਾ ਜਿਹੜਾ ਵਾ ਆਪਣਾ ਬੀਵੀ ਦਾ ਖਿਆਲ ਰੱਖਣਾ ਪੂਰੇ ਕਰੇ। ਤਾਂ ਨਹੀਂ ਵੀ ਉਹ ਬੰਦੇ ਕਰਵਾਈ ਜਾਵੇ ਤੇ ਬੰਦਾ ਉਹਦੇ ਕਰੇ ਹੀ ਨਾ। ਇਹ ਵੀ ਗੱਲ ਰੱਬ ਦਾ ਵੀ ਦੇਣਦਾਰ ਹੋ ਜਾਂਦਾ ਬੰਦਾ। ਬਿਲਕੁਲ, ਉਹਨੂੰ ਜਦੋਂ ਕਦੇ ਮਰਜ਼ੀ ਝਾੜ ਲਵੇ, ਤੇ ਇਹ ਵੀ ਗੱਲ ਨਹੀਂ ਚੰਗੀ। ਗੱਲ ਜਿਹੜੀ ਪੁੱਤਰ ਸਲੂਕ ਮੁਹੱਬਤ ਨਾਲ ਹੋ ਜਾਣੀ ਹੈ ਨਾ, ਉਹ ਗੱਲ ਉਹੋ ਹੀ ਹੈ। ਪਿਆਰ ਨਾਲ ਵੀ ਉਹ ਹੋ ਜਾਂਦੀ, ਗੁੱਸੇ ਨਾਲ ਵੀ ਉਹ ਹੋ ਜਾਂਦੀ, ਕਿਉਂਕਿ ਤੇਰੀ ਉਮਰ ਹੈ ਅਜੇ। ਮਾਸ਼ਾਅੱਲਾ, ਹੁਣ ਮਾਸ਼ਾਅੱਲਾ ਮੈਂ ਕਿਹਾ ਜਦੋਂ ਆਈਦਾ ਵਾ ਤੁਹਾਡਾ ਪਿਆਰ ਦੇਖ ਕੇ ਤਾਂ ਬੜਾ ਚੰਗਾ ਲੱਗਦਾ। ਹਾਂਜੀ ਹਾਂਜੀ, ਵੀ ਉਹ ਤੁਹਾਨੂੰ ਯਾਨੀ ਕਿ ਟਾਂਟ ਟਪਟ ਵੀ ਲੈਂਦੇ ਆ, ਤੁਸੀਂ ਚਾਹ ਚੂ ਵੀ ਆਪ ਹੀ ਪਕਾਉਂਦੇ ਆ, ਮੰਜੇ ਬਿਸਤਰੇ ਵੀ ਆਪ ਹੀ ਕੱਢਦੇ, ਬੜੀ ਵੱਡੀ ਗੱਲ ਆ। ਤੇ ਹਾਂਡੀ ਰੋਟੀ ਵੀ ਜਿਹੜੀ ਆ ਉਹ ਆਪ ਹੀ ਜ਼ਿਆਦਾਤਰ ਕਰਦੇ ਆ, ਤੇ ਕੋਈ ਨਿੱਕੀ ਜਿਹੀ ਗੱਲ ਨਹੀਂ, ਇਹ ਬਹੁਤ ਵੱਡੀ ਗੱਲ ਆ। ਵੇਖੋ ਜੀ, ਬੰਦਾ ਬੰਦੇ ਦਾ ਅੱਗੇ, ਹਾਂਜੀ, ਆ ਬੰਦਾ ਬੰਦੇ ਦਾ ਦਾਰੂ ਹੈ। ਜੇ ਉਹ ਕਰਦੀ ਤੇ ਬੰਦੇ ਨੂੰ ਕਰਦੇ ਨੂੰ ਕੀ ਤਕਲੀਫ ਹੋਣ ਲੱਗੀ ਏ। ਭਾਂਡਾ ਆਪ ਧੋ ਲਵੇ, ਮਿਸਾਲ ਮੱਝ ਚੋਣ ਲੱਗਾ, ਆਪ ਧੋ ਲਓ। ਮੈਂ ਉਹੀ ਤਾਂ ਗੱਲ ਕਰ ਰਿਹਾ, ਤੁਹਾਡਾ ਤਾਂ 52 ਚ ਮਸ਼ਹੂਰ ਸੀਗਾ ਵੀ ਇਹ ਆਪਦੀ ਬੁੱਢੀ ਨੂੰ ਕੰਮ ਹੀ ਨਹੀਂ ਕਰਨ ਦਿੰਦਾ, ਵੀ ਜਿਹੜਾ ਆਪਣਾ ਚਾਚਾ ਆਸ਼ਿਕ ਆ, ਤੇ ਵੀ ਇਹ ਇਸ਼ਕ ਦੇ ਵਿੱਚ ਪੈ ਗਿਆ,
ਇਹ ਕੋਈ ਨਿੱਕੀ ਜੀ ਗੱਲ ਨਹੀਂ ਜੀ ਜੀ ਵੀ ਉਹ ਚਾਚੀ ਨੂੰ ਕੰਮ ਹੀ ਨਹੀਂ ਕਰਨ ਦਿੰਦਾ। ਇਹ ਬਹੁਤ ਵੱਡੀ ਗੱਲ ਆ। ਨਹੀਂ ਕੰਮ ਤਾਂ ਖੈਰ ਕਰਦੇ ਉਹ ਕਰਦੀ, ਹੁਣ ਸਾਰੇ ਮੇਰੇ ਦੇ ਨਾ ਪਾਈ ਆ ਜਿਹੜੇ ਉੱਤੇ ਕਰਦਾ ਵਾਹ ਇਹ ਬੜੀ ਅੱਛੀ ਚੀਜ਼ ਆ। ਕਦੀ ਹੋਇਆ ਲਾਈਫ ਦੇ ਵਿੱਚ ਵੀ ਉਹ ਗੁੱਸੇ ਹੋ ਕੇ ਆਦਮੀ ਮਾਪਿਆਂ ਦੇ ਚਲੀ ਗਈ ਹੋਵੇ? ਨਹੀਂ ਬਈ, ਮੇਰੇ ਸੰਨ 2002 ਸ਼ਾਦੀ ਹੋਈ ਹੈ, ਅੱਜ ਤੱਕ ਅੱਛਾ ਬਿਲਕੁਲ ਨਹੀਂ, ਤੇ ਨਾ ਹੀ ਅਜੀ ਤੇ ਅੱਛਾ ਅੱਲਾ ਦੀ ਮਾਲਕ ਦਾ ਇਹ ਵੀ ਕਰਨ ਵਾਲੀ। ਜਦੋਂ ਅੱਗੇ ਕੁਝ ਕਹਿਣਾ ਹੀ ਨਹੀਂ ਤੇ ਫਿਰ ਜਦੋਂ ਅੱਗੇ ਕੁਝ ਕਹਿਣਾ ਹੀ ਨਹੀਂ ਗਾ ਫਿਰ ਲੜਾਈ ਕਾਦੀ ਹੋਣੀ ਹੈ? ਜਿਹੜੀ ਆਪ ਚੀਜ਼ ਯਾਦ ਕਰਨੀ ਹੈ ਵੀ ਬੜੀ ਅੱਛੀ ਚੀਜ਼ ਹੈ ਵੀ ਜੇ ਉਹਨੇ ਕੁਝ ਕਹਿ ਵੀ ਲਿਆ, ਚਾਚੀ ਸਾਡੀ ਗੁੱਸੇ ਵਾਲੀ ਹੈ। ਨਾ ਗੁੱਸੇ ਕਾ ਉਹਦੇ ਚ ਵੀ ਕੋਈ ਨਹੀਂ ਗਾ, ਮੇਰੇ ਤਰ੍ਹਾਂ ਖੁਸ਼ ਮਜਾ ਦੀ ਹੈ ਜਮੀ ਨਹੀਂ। ਬਹੁਤ ਹੀ ਚੰਗਾ ਲੱਗਾ ਤੁਹਾਡੇ ਨਾਲ ਗੱਪਸ਼ਪ ਲਾ ਕੇ, ਤੇ ਇਹ ਜਸਟ ਉਦਾਂ ਹੀ ਇੱਕ ਫਾਰਮਲੀ ਗੱਲਾਂ ਬਾਤਾਂ ਆਪਾਂ ਕਰਨੀਆਂ ਸੀਗੀਆਂ। ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜਿਹੜਾ ਤੁਸੀਂ ਆਪਦਾ ਕੀਮਤੀ ਟਾਈਮ ਦਿੱਤਾ। ਤੇ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਤੁਹਾਨੂੰ ਸਿਹਤਮੰਦ ਤੰਦਰੁਸਤ ਤਵਾਨਾ ਰੱਖੇ। ਆਮੀਨ। ਤੇ ਅੱਲਾਹ ਹਾਫਿਜ਼। ਅੱਲਾਹ ਖੁਸ਼ ਰੱਖੇ।